ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਸਾਡੇ ਜਜ਼ਬਾਤ ਹੁੰਦੇ ਨੇ, ਚਾਹੇ ਮਨਫੀ ਜਜ਼ਬਾਤ ਹੋਣ ਚਾਹੇ ਮੁਸਬਤ ਜਜ਼ਬਾਤ ਹੋਣ, ਇਹ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਵੀ ਫੈਲ ਸਕਦੇ ਨੇ। ਇੰਜ ਹੀ ਫੈਲਦੇ ਨੇ ਜਿਵੇਂ ਕੋਈ ਵਬਾ ਹੁੰਦੀ, ਜਿਵੇਂ ਕੋਈ ਇਨਫੈਕਸ਼ਨ ਹੁੰਦੀ। ਔਰ ਸਾਈਕੋਲੋਜੀ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਆ ਕਿ ਇਮੋਸ਼ਨਲ ਕੰਟੈਜੀਅਨ। ਕੰਟੇਜੀਅਨ ਕਹਿੰਦੇ ਨੇ ਕਿ ਉਹ ਇਨਫੈਕਸ਼ਨ ਜਿਹੜੀ ਬੰਦੇ ਤੋਂ ਬੰਦੇ ਤੱਕ ਪਹੁੰਚ ਜਾਂਦੀ। ਇਸੇ ਤਰ੍ਹਾਂ ਜਿਹੜੇ ਸਾਡੇ ਇਮੋਸ਼ਨਸ ਹੁੰਦੇ ਨੇ, ਉਹ ਵੀ ਬੰਦੇ ਤੋਂ ਬੰਦੇ ਤੱਕ ਪਹੁੰਚ ਜਾਂਦੇ ਨੇ। ਇਹ ਕਿਵੇਂ ਪਹੁੰਚਦੇ ਨੇ, ਇਹਦੇ ਤੇ ਅਸੀਂ ਗੱਲ ਕਰਾਂਗੇ ਕਿ ਚਾਹੇ ਤੁਹਾਡੇ ਜਜ਼ਬਾਤ ਮਨਫੀ ਹੋਣ, ਯਾਨੀ ਕਿ ਮਨਫੀ ਦਾ ਮਤਲਬ ਤੁਸੀਂ ਸੈਡ ਜੇ, ਪਰੇਸ਼ਾਨ ਜੇ, ਤੁਹਾਨੂੰ ਕੋਈ ਬੇਚੈਨੀ ਹੈ, ਐਂਗਜ਼ਾਇਟੀ ਹੈ, ਇਹ ਵੀ ਬੰਦੇ ਤੋਂ ਬੰਦੇ ਤੱਕ ਪਹੁੰਚ ਜਾਂਦੇ ਨੇ। ਯਾਨੀ ਕਿ ਅਗਰ ਤੁਸੀਂ, ਸਾਦਾ ਮਤਲਬ ਇਹਦਾ ਹੈ ਕਿ ਅਗਰ ਤੁਸੀਂ ਕਿਸੇ ਪਰੇਸ਼ਾਨ ਬੰਦੇ ਦੇ ਨਾਲ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ, ਜਿਹੜਾ ਰੂਟੀਨ 'ਚ ਹੀ ਪਰੇਸ਼ਾਨ ਰਹਿੰਦਾ, ਜਿਹੜਾ ਮਨਫੀ ਸੋਚਦਾ ਹੈ, ਜਿਹੜਾ ਬਿਲਕੁਲ ਹੀ ਜਿਹਦੇ 'ਚ એનર્ਜੀ ਨਹੀਂ ਹੈ, ਮੋਟੀਵੇਸ਼ਨ ਹੈ, ਸੁਸਤ ਹੈ, ਇਹ ਸਾਰੇ 네ਗੇਟਿਵ ਜਜ਼ਬਾਤ ਨੇ। ਅਗਰ ਤੁਹਾਡਾ ਉੱਠਣਾ ਬੈਠਣਾ ਉਸ ਬੰਦੇ ਦੇ ਨਾਲ ਹੁੰਦਾ ਤੇ ਇੱਕ ਦਿਨ ਤੁਸੀਂ ਵੀ ਇੰਜ ਹੀ ਬਣ ਜਾਓਗੇ। ਔਰ ਅਗਰ ਤੁਸੀਂ ਕਿਸੇ ਪੋਜ਼ਿਟਿਵ ਇਨਸਾਨ ਨਾਲ ਬੈਠਦੇ ਜੇ, ਜਿਹੜਾ એનર્ਜੀ ਦੀ ਗੱਲ ਕਰਦਾ, ਮੋਟੀਵੇਸ਼ਨ ਦੀ ਗੱਲ ਕਰਦਾ, ਤਰੱਕੀ ਦੀ ਗੱਲ ਕਰਦਾ, ਤੇ ਤੁਸੀਂ ਵੀ ਇੱਕ ਦਿਨ ਇੰਜ ਬਣ ਜਾਓਗੇ। ਇਹਦੇ ਪਿੱਛੇ ਸਾਇੰਸ ਕੀ ਹੈ, ਮੈਂ ਤੁਹਾਨੂੰ ਦੱਸਣਾ। ਦੇਖੋ, ਤੁਹਾਡੇ ਦਿਮਾਗ ਦੇ ਵਿੱਚ ਖਾਸ ਕਿਸਮ ਦੇ ਨਿਊਰੋਨਸ ਹੁੰਦੇ ਨੇ, ਜਿਹਨੂੰ ਅਸੀਂ ਮਿਰਰ ਨਿਊਰੋਨਸ ਕਹਿੰਦੇ ਨੇ। ਇਹ ਕੀ ਕਰਦੇ ਨੇ ਕਿ ਜਿਸ ਤਰ੍ਹਾਂ ਦੇ ਬੰਦੇ ਦੇ ਨਾਲ ਤੁਹਾਡਾ ਉੱਠਣਾ ਬੈਠਣਾ ਹੁੰਦਾ ਨਾ, ਉਹ ਮਿਰਰ ਨਿਊਰੋਨ ਐਕਟਿਵ ਹੋ ਜਾਂਦੇ ਨੇ ਔਰ ਉਸ ਬੰਦੇ ਨੂੰ ਕਾਪੀ ਕਰ ਲੈਂਦੇ ਨੇ। ਤੁਸੀਂ ਵੀ ਉਹਦੇ ਵਰਗੇ ਬਣ ਜਾਂਦੇ। ਕਦੀਆਂ ਤੁਸੀਂ ਕਹਾਵਤ ਨਹੀਂ ਸੁਣੀ ਕਿ ਜਿਹੜੀ ਤੁਹਾਡੀ ਪਰਸਨੈਲਿਟੀ ਹੁੰਦੀ ਨਾ, ਉਹ ਐਵਰੇਜ ਪਰਸਨੈਲਿਟੀ ਹੁੰਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨਾਲ ਤੁਸੀਂ ਉੱਠਦੇ ਬੈਠਦੇ ਜੇ। ਤੇ ਇਹ ਬੇਸਿਕਲੀ ਸਾਇੰਸ ਕੰਮ ਕਰਦੀ ਹੈ, ਕੋਈ ਕੋਇਨਸੀਡੈਂਸ ਨਹੀਂ ਹੁੰਦਾ, ਸਾਇੰਸ ਹੁੰਦੀ ਹੈ ਕਿ ਜਿਹਦੇ ਨਾਲ ਤੁਸੀਂ ਬੈਠਦੇ ਜੇ ਤੁਸੀਂ ਉਹੋ ਜਿਹੇ ਬਣ ਜਾਂਦੇ ਜੇ। ਮੈਂ ਤੁਹਾਨੂੰ ਇੱਕ ਸਾਦਾ ਲਫ਼ਜ਼ਾਂ 'ਚ ਇੱਕ ਮਿਸਾਲ ਦਿਆਂਗਾ। ਅਗਰ ਤੁਸੀਂ ਗੱਡੀ ਡਰਾਈਵ ਕਰ ਰਹੇ ਜੇ ਤੇ ਨਾਲ ਵਾਲੀ ਸੀਟ ਤੇ ਤੁਹਾਡਾ ਕੋਈ ਬੰਦਾ ਬੈਠਾ, ਅਗਰ ਉਹ ਜਮਾਈ ਲੈਂਦਾ ਨਾ, ਤੇ ਤੁਹਾਨੂੰ ਵੀ ਜਮਾਈ ਆਉਂਦੀ। ਯਾਨੀ ਕਿ ਉਹ ਥੋੜਾ ਜਿਹਾ ਅਸਰ ਵੀ ਜਿਹੜਾ ਨਾ, ਤੁਸੀਂ ਉਹਨੂੰ ਕਾਪੀ ਕਰਨਾ ਚਾਹੁੰਦੇ ਜੀ, ਕਾਪੀ ਤੁਹਾਡਾ ਬ੍ਰੇਨ ਉਹਨੂੰ ਕਰਦਾ। ਤੇ ਇਸ ਕਨਸੈਪਟ ਤੋਂ ਤੁਸੀਂ ਫਾਇਦਾ ਕੀ ਚੁੱਕਣਾ? ਫਾਇਦਾ ਇਹ ਚੁੱਕਣਾ ਕਿ ਤੁਸੀਂ ਚੁੱਪ ਕਰਕੇ, ਅਗਰ ਜਿਹੋ ਜਿਹਾ ਤੁਸੀਂ ਇਨਸਾਨ ਬਣਨਾ ਚਾਹੁੰਦੇ, ਤਰੱਕੀ ਵਾਲਾ, ਆਈਡੀਆਜ਼ ਵਾਲਾ, ਉਸ ਤਰ੍ਹਾਂ ਦੇ ਲੋਕਾਂ ਨਾਲ ਬੈਠਣਾ ਉੱਠਣਾ ਸ਼ੁਰੂ ਕਰ ਦਿਓ, ਤੁਸੀਂ ਉਂਝ ਹੀ ਬਣ ਜਾਓਗੇ। ਇਹ ਕੋਈ ਕਿਸਮਤ ਨਹੀਂ ਹੈ, ਇਹ ਸਾਇੰਸ ਹੈ। ਸਾਇੰਸ ਤੁਹਾਨੂੰ ਉਸੇ ਤਰ੍ਹਾਂ ਦਾ ਬਣਾ ਦੇਗੀ। ਤੇ ਲਿਹਾਜ਼ਾ ਅੱਜ ਤੋਂ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਕੀ ਬਣਨਾ, ਔਰ ਫਿਰ ਉਹਦੇ ਨਾਲ ਤੁਸੀਂ ਉੱਠਣਾ ਬੈਠਣਾ ਸ਼ੁਰੂ ਕਰ ਦਿਓ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸੋ। ਇਨਸ਼ਾਅੱਲਾ ਮੈਂ ਉਹਦੇ ਤੇ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦਿਆਂਗਾ।